ਕੁਛ ਘੰਟੇ ਪਹਿਲਾਂ ਦੀ ਖਬਰ ਆ ਵੀ ਜਿਹੜੇ ਆਈਸ ਵਾਲੇ ਆ ਉਹਨਾਂ ਨੇ ਜੋ ਮਾਈਗ੍ਰੈਂਟਸ ਦੀ ਕੋਰਟ ਕੇਸਿਸ ਆ ਉਹ ਕਈ 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 ਕੇਸਿਸ ਦੇ ਵਿੱਚ ਉਹ ਬੰਦ ਕਰਨ ਜਾ ਰਿਹਾ, ਉਹਨਾਂ ਨੂੰ ਐਂਡ ਕਰਨ ਜਾ ਰਿਹਾ ਤਾਂ ਕਿ ਲੋਕਾਂ ਨੂੰ ਅਰੈਸਟ ਕਰਕੇ ਇਮੀਡੀਏਟਲੀ ਜਿਹੜਾ ਆ ਡਿਪੋਰਟ ਕੀਤਾ ਜਾ ਸਕੇ। ਇਹ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਆਪਰੇਸ਼ਨ ਲਾਂਚ ਕੀਤਾ ਆ ਜਿਹਦੇ ਮੁਤਾਬਕ ਉਹ ਇਮੀਗ੍ਰੇਸ਼ਨ ਕੋਰਟ ਕੇਸਿਸ ਟਰਮੀਨੇਟ ਕਰ ਰਹੇ ਕੁਛ ਫॉर ਸਰਟਨ ਇਮੀਗ੍ਰੈਂਟਸ ਤਾਂ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਫਾਸਟ ਟਰੈਕ ਡਿਪੋਰਟੇਸ਼ਨ ਪ੍ਰੋਸੈਸ ਦੇ ਉੱਤੇ ਪਾਇਆ ਜਾਵੇ। ਇਹ ਗਵਰਨਮੈਂਟ ਦੇ ਆਫੀਸ਼ੀਅਲਸ ਆ ਇਹ ਦੱਸ ਰਹੇ ਹੈਗੇ ਆ। ਜੋ ਵਕੀਲ ਆ ਉਹ ਕਹਿ ਰਹੇ ਆ ਵੀ ਪਿਛਲੇ ਹਫ਼ਤੇ ਹੀ ਉਹਨਾਂ ਨੇ ਦੇਖਿਆ ਵੀ ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਕੋਰਟ ਹਾਊਸਸ ਦੇ ਬਾਹਰ ਹੀ ਅਰੈਸਟ ਕਰ ਲਿਆ ਗਿਆ ਆਲ ਓਵਰ ਯੂਐਸ। ਤੇ ਇਹਦੇ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਟੀਮਸ ਆਫ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਆਫੀਸਰਸ ਨੇ ਲੋਕਾਂ ਨੂੰ ਡਿਟੇਨ ਕਰਕੇ ਜਿਨ੍ਹਾਂ ਦੇ ਕੇਸ ਇਮੀਗ੍ਰੇਸ਼ਨ ਜੱਜਸ ਦੇ ਸਾਹਮਣੇ ਸੀਗੇ ਉਹਨਾਂ ਨੂੰ ਟਰਮੀਨੇਟ ਕਰਤਾ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਲੈ ਗਏ ਹੈਗੇ ਆ। ਸੋ ਇਹ ਜੋ ਸਿਚੁਏਸ਼ਨ ਬਣਦੀ ਜਾ ਰਹੀ ਆ, ਦੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਨੇ CBS ਨਿਊਜ਼ ਨੂੰ ਇਹ ਦੱਸਿਆ ਵੀ ਇਹ ਜਿਹੜਾ ਆਪਰੇਸ਼ਨ ਆ ਇਹ ਇਸ ਕਰਕੇ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜੇ 4 ਮਿਲੀਅਨ ਦੇ ਕਰੀਬ ਪੈਂਡਿੰਗ ਕੇਸਿਸ ਹੈਗੇ ਆ, ਬਹੁਤ ਵੱਡਾ ਮੈਸਿਵ ਬੈਕਲੌਗ ਹੈਗਾ, ਉਹਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਵੇ ਤੇ ਲੋਕਾਂ ਨੂੰ ਜੋ ਟਰੰਪ ਉਹਨਾਂ ਦੀ ਪਾਲਿਸੀ ਆ ਵੀ ਮਿਲੀਅਨਸ ਆਫ ਲੋਕਾਂ ਨੂੰ ਆਪਾਂ ਡਿਪੋਰਟ ਕਰਨਾ ਹੈਗਾ, ਉਹ ਛੇਤੀ ਤੋਂ ਛੇਤੀ ਜਿਹੜੇ ਆ ਡਿਪੋਰਟ ਕੀਤੇ ਜਾ ਸਕਣ। ਇਹਦੇ ਵਿੱਚ ਜਿਹੜੇ ਕਹਿੰਦੇ ਆ ਵੀ ਆਪਣੇ ਆਪਣੇ ਵਕੀਲਾਂ ਨਾਲ ਜ਼ਰੂਰ ਗੱਲਬਾਤ ਕਰ ਲਿਓ। ਜਿਹੜੇ ਮਾਈਗ੍ਰੈਂਟਸ ਦੇ ਕੋਲ ਡਾਕੂਮੈਂਟਸ ਹੈ ਨਹੀਂ ਜਿਹਦੇ ਵਿੱਚ ਉਹ ਪ੍ਰੂਵ ਨਹੀਂ ਕਰ ਸਕਦੇ ਵੀ ਮੈਂ US 'ਚ 2 ਸਾਲ ਤੋਂ ਇੱਥੇ ਰਹਿ ਰਿਹਾ ਹੈਗਾ, ਉਹ ਅੱਛਾ ਕਹਿੰਦੇ ਆ ਵੀ ਐਕਸਪਾਈਰੇਟਡ ਰਿਮੂਵਲ ਦੇ ਅੰਡਰ ਜਿਹੜੇ ਡਿਪੋਰਟ ਕੀਤੇ ਜਾਊਗੇ ਵਿਦਆਊਟ ਅ ਕੋਰਟ ਹੀਅਰਿੰਗ। ਸੋ migrants who lack proper documents and can't prove they have been in the US for more than 2 years are eligible to be deported under expedited removal without a court hearing. ਲਓ ਜੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਜਿਸ ਚੀਜ਼ ਦਾ ਰੌਲਾ ਚੱਲ ਰਿਹਾ ਸੀਗਾ ਨਾ, ਸੋ ਇਹਦੇ ਵਿੱਚ ਕਹਿੰਦੇ ਵੀ ਜਿਹੜਾ ਹਿਸਟੋਰੀਕਲੀ ਇਹ ਹੁੰਦਾ ਸੀ ਵੀ ਜੋ ਇਮੀਗ੍ਰੇਸ਼ਨ ਦੇ ਆਫੀਸ਼ੀਅਲਸ ਆ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਸੀ ਵੀ ਅਨਆਥੋਰਾਈਜ਼ ਇਮੀਗ੍ਰੈਂਟਸ ਜੋ ਵਿਦਿਨ 100 ਮਾਈਲਸ ਆਫ ਇੰਟਰਨੈਸ਼ਨਲ ਬਾਰਡਰ ਹੈਗੇ ਉਹਨਾਂ ਨੂੰ ਤੁਸੀਂ ਐਕਸਪਾਈਰੇਟਡ ਰਿਮੂਵਲ ਕਰ ਸਕਦੇ ਹੈਗੇ ਆ। ਪਰ ਹੁਣ ਇਹ ਸਾਰੀਆਂ ਜਿਹੜੀਆਂ ਕੋਰਟਸ ਆ ਉਹਦੇ ਬਾਹਰ ਇਹ ਪਿਛਲੇ ਹਫ਼ਤੇ ਜੋ ਆ ਵਾਪਰਿਆ ਹੈਗਾ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇਹ ਜਿਹੜਾ ਆਪਰੇਸ਼ਨ ਆ ਦੇਖੋ ਚੁੱਪ ਚਪੀਤੇ ਜਿਹੜਾ ਇਹਨਾਂ ਨੇ ਸ਼ੁਰੂ ਕਰਤਾ, ਇਹ CBS ਵਾਲੇ ਰਿਪੋਰਟ ਇਸ ਟਾਈਮ ਕਰ ਰਹੇ ਆ। ਜਿਹੜੀ ਖਬਰ ਤੁਸੀਂ ਨਾਲ ਦੇ ਨਾਲ ਦੇਖ ਰਹੇ ਹੋ ਉੱਥੇ ਸਾਡੇ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਇਰਾਦਾ ਆ ਉਹ ਇਸ ਟਾਈਮ ਪੇਸ਼ ਜਿਹੜਾ ਹੋ ਕੀਤਾ ਆ। ਸੋ ਇਹ ਵੀ ਪਹਿਲੋਂ ਵੀ ਜਿਹੜਾ ਹਰਜੋਤ ਸਿੰਘ ਜੀ ਜੋ ਸ਼ੁਰੂਆਤ 'ਚ ਵੀ ਕਾਫੀ ਰੌਲਾ ਜਿਹੜਾ ਉਹ ਪਿਆ ਸੀਗਾ 2 ਸਾਲ ਵਾਲਾ, ਫਿਰ ਉਹਨਾਂ ਨੇ ਜਿਹਨੂੰ ਮਰਜ਼ੀ ਚੱਕਣਾ ਸ਼ੁਰੂ ਕਰ ਦਿੱਤਾ ਸੀ। ਹੁਣ ਇਹਨਾਂ ਨੇ ਕਿਹਾ ਵੀ ਹੁਣ ਇਹ ਐਗਜ਼ੈਕਟਲੀ ਪਤਾ ਨਹੀਂ ਵੀ ਕਿਹਦੇ ਨਾਲ ਕੀ ਜਿਹੜਾ ਉਹ ਹੋਣਾ ਆ। ਸੋ ਇਹ ਅਸੀਂ ਤੁਹਾਨੂੰ ਸਿਰਫ ਇਹ ਦੱਸਦੇ ਹਾਂ ਜੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵਾਂ ਆਪਰੇਸ਼ਨ ਲਾਂਚ ਕੀਤਾ ਆ ਵੀ ਤੁਹਾਡੀਆਂ ਜਿਹੜੀਆਂ ਤਰੀਕਾਂ ਇਮੀਗ੍ਰੇਸ਼ਨ ਕੋਰਟ ਦੀਆਂ ਉਹ ਸਰਟਨ ਮਾਈਗ੍ਰੈਂਟਸ ਦੇ ਲਈ, ਸਾਰਿਆਂ ਦੇ ਲਈ ਨਹੀਂ, ਕੁਛ ਕੁ ਦੇ ਲਈ ਪਤਾ ਨਹੀਂ ਉਹਨਾਂ ਨੇ ਕੀ ਕ੍ਰਾਈਟੇਰੀਆ ਜਿਹੜਾ ਉਹ ਰੱਖਣਾ ਆ ਵੀ ਉਸ ਦੇ ਵਿੱਚ ਉਹਨੂੰ ਬੰਦ ਕਰਕੇ ਰੱਦ ਕਰਕੇ ਅਰੈਸਟ ਕਰੋ ਤੇ ਉਹਨਾਂ ਨੂੰ ਫਾਸਟ ਟਰੈਕ ਜਿਹੜੀ ਡੈਪੋਰਟੇਸ਼ਨ ਪ੍ਰੋਸੈਸ ਦੇ ਵਿੱਚ ਪਾ ਦਿੱਤਾ ਜਿਹੜਾ ਹੋ ਜਾਊਗਾ। ਕੀ ਕ੍ਰਿਮੀਨਲ ਰੈਕਡ ਵਾਲਿਆਂ ਦੇ ਉੱਤੇ ਕੀਤਾ ਜਾਊਗਾ ਜਾਂ ਕੱਲੇ 2 ਸਾਲ ਵਾਲੇ ਹੀ ਆ। ਸੋ ਹਿਸਟੋਰੀਕਲੀ ਚੀਜ਼ਾਂ ਜਿੱਦਾਂ ਦੱਸਿਆ ਹਰਜੋਤ ਸਿੰਘ ਜੀ ਨੇ ਵੀ ਉਹ ਡਿਫਰੈਂਟ ਜਿਹੜੀਆਂ ਹੋ ਰਹੀਆਂ ਆ, ਪਰ ਹੁਣ ਸਿਚੁਏਸ਼ਨ ਜਿਹੜੀ ਉਹ ਲਗਾਤਾਰ ਦਿਨ ਬ ਦਿਨ ਜਿਹੜੀ ਉਹ ਚੇਂਜ ਹੋ ਰਹੀ ਆ। ਜਿਹੜੇ ਲਿਨਾਰਡੋ ਫੈਰਰ ਇੱਕ ਇਮੀਗ੍ਰੇਸ਼ਨ ਲਾਇਰ ਨੇ ਫੀਨਿਕਸ ਤੋਂ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ ਕੁਝ ਕਲਾਇੰਟ ਜਿਨ੍ਹਾਂ 'ਚ 2 ਕਿਊਬਨ ਮਾਈਗ੍ਰੈਂਟ ਆ ਉਹਨਾਂ ਨੂੰ ਵੀ ਕਹਿੰਦੇ ਵੀ ਲੱਗਦਾ ਵੀ ਆਈਸ ਵਾਲਿਆਂ ਨੇ ਚੱਕ ਲਿਆ ਜਦੋਂ ਇਮੀਗ੍ਰੇਸ਼ਨ ਕੋਰਟ ਹੀਅਰਿੰਗ ਦੇ ਉੱਤੇ ਜਿਹੜੇ ਉਹ ਪੇਸ਼ ਹੋਣ ਗਏ ਸੀਗੇ। ਸੋ ਇੱਕ ਦੇ ਨਾਲ ਨਹੀਂ ਕਈਆਂ ਦੇ ਨਾਲ ਜਿਹੜਾ ਉਹ ਇਦਾਂ ਹੋ ਰਿਹਾ ਹੈਗਾ ਆ। ਸੋ ਆਪਣੇ ਵੀ ਕਈ ਜਿਹੜੇ ਲੋਕ ਆ ਹੋ ਸਕਦਾ ਆ ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਆ ਵੀ ਪਤਾ ਨਹੀਂ ਬੜੇ ਚਿਰ ਹੋ ਗਏ ਗੱਲ ਨਹੀਂ ਹੋਈ ਹੋਵੇ, ਜੇ ਉਹ ਵੀ ਇਦਾਂ ਦੇ ਕੇਸਾਂ ਵਾਲੇ ਆ ਹੋ ਸਕਦਾ ਵੀ ਉਹ ਆਈਸ ਤੇ ਡਿੱਕੇ ਜਿਹੜੇ ਉਹ
ਆਏ ਹੋ ਸਕਦੇ ਆ। ਸੋ ਉਹਨਾਂ ਦੇ ਇਹ ਵੀ ਗੱਲ ਆ ਹਰਜੋਤ ਸਿੰਘ ਜੀ, ਉਹ ਗੱਲ ਹੀ ਨਹੀਂ ਕਰਨ ਦਿੰਦੇ। ਅਗਲੇ ਕਹਿੰਦੇ ਵੀ ਤੁਹਾਡੀ ਕੋਰਟ ਦੇ ਵਿੱਚ ਤਰੀਕ ਹੀ ਨਹੀਂ ਅਸੀਂ ਪੈਣੀ, ਉਹ ਕੇਸ ਹੀ ਜਿਹੜਾ ਚੱਲ ਰਿਹਾ ਉਸੇ ਨੂੰ ਹੀ ਰੱਦ ਕਰ ਦੇਣਾ ਆ। ਸੋ ਇਹ ਡਰ ਦਾ ਮਾਹੌਲ ਹੋਰ ਜ਼ਿਆਦਾ ਇਸ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਕਨਫਿਊਜ਼ਨ ਵੀ ਵਧੂਗੀ ਵੀ ਕਿਹਦੇ ਤੇ ਇਦਾਂ ਹੋ ਸਕਦਾ, ਕਿਹਦੇ ਤੇ ਨਹੀਂ ਹੋ ਸਕਦਾ। ਇਹ ਸਾਰੀਆਂ ਚੀਜ਼ਾਂ ਆ। ਲਾਸ ਐਂਜਲਸ, ਸਿਆਟਲ, ਸ਼ਿਕਾਗੋ, ਡੈਲਸ, ਵੇਗਸ, ਮਿਆਮੀ, ਇੱਥੋਂ ਜਿਹੜੇ ਆ ਰਿਪੋਰਟਿੰਗ ਹੋਈ ਆ ਵੀ ਆਈਸ ਨੇ ਇਮੀਗ੍ਰੇਸ਼ਨ ਕੋਰਟਸ ਤੋਂ ਲੋਕਾਂ ਨੂੰ ਅਰੈਸਟ ਜਿਹੜਾ ਆ ਉਹ ਕੀਤਾ ਹੈਗਾ ਆ। ਇਹ ਤਾਂ ਸੈਨ ਫਰਾਂਸਿਸਕੋ ਵਾਲੇ ਦੇ ਵਿੱਚ ਉੱਥੋਂ ਦੀ ਜਿਹੜੀ ਲੋਕਲ ਲਾ ਐਨਫੋਰਸਮੈਂਟ ਸਾਥ ਨਹੀਂ ਦਿੰਦੀ ਆਈਸ ਵਾਲਿਆਂ ਦਾ। ਜੇ ਕਿਤੇ ਉਹ ਸਾਥ ਦੇਣ ਲੱਗ ਗਈ ਤਾਂ ਫਿਰ ਪਤਾ ਨਹੀਂ ਇੱਥੇ ਹਾਹਾਕਾਰ ਹੀ ਜਿਹੜੀ ਉਹ ਮੱਚ ਜਿਹੜੀ ਉਹ ਜਾਊਗੀ। ਸੋ ਪਰ ਫਿਰ ਵੀ ਸ਼ਿਕਾਗੋ ਵਰਗੇ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਇਦਾਂ ਦੀ ਜਿਹੜੀ ਕਾਰਵਾਈਆਂ ਨੂੰ ਅੰਜਾਮ ਦੇ ਚੁੱਕੇ ਸੋ ਹੈਗੇ। ਇਹਦੇ ਐਂਡ 'ਚ ਜਿਹੜੇ ਵਕੀਲ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਵੀ ਲੋਕਾਂ ਦੀ ਡੇਟ ਹੈਗੀ ਆ, ਕੋਰਟ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਅਟਾਰਨੀ ਦੇ ਨਾਲ ਕੰਸਲਟ ਜ਼ਰੂਰ ਕਰੋ, ਤਾਂ ਕਿ ਉਹ ਤੁਹਾਡਾ ਕੇਸ ਜਿਹੜਾ ਆ ਉਹ ਦੇਖ ਸਕੇ, ਚੱਜ ਦੇ ਨਾਲ ਅਵੈਲੂਏਟ ਕਰ ਸਕੇ। ਸੋ ਇਹ ਜਿਹੜੇ ਵਕੀਲ ਆ ਉਹ ਦੱਸ ਰਹੇ ਵੀ ਆਪਣੇ ਵਕੀਲ ਦੇ ਨਾਲ ਜ਼ਰੂਰ ਕੰਟੈਕਟ ਕਰੋ। ਜੀ, ਬਿਲਕੁਲ।